ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 18 ਮਈ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 170। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਕੰਵਰ ਦਿਲਸ਼ਾਦ ਸਾਹਿਬ ਦੀ ਖਬਰ ਹੈ ਔਰ ਉਹਨਾਂ ਨੂੰ ਅੱਜ ਕੱਲ੍ਹ ਮੇਰਾ ਖਿਆਲ ਹੈ ਕਿ ਇਸ ਗੱਲ 'ਤੇ ਅਸਾਈਨ ਕਰ ਦਿੱਤਾ ਵੀ ਤੁਸੀਂ ਤਰਾਹ ਕੱਢ ਕੇ, ਅੱਛਾ ਇਹ ਕਈ ਪੰਜਾਬੀ ਦੇ ਜਿਹੜੇ ਡਾਇਲੈਕਟ ਨੇ ਉੱਥੇ ਤਰਾਹ ਕਹਿੰਦੇ ਨੇ ਤੇ ਕਈ ਇਸ ਲਫ਼ਜ਼ ਦਾ ਥੋੜ੍ਹਾ ਜਿਹਾ ਇਹਦਾ ਜਿਹੜੀ ਪ੍ਰੋਨੰਸੀਏਸ਼ਨ ਉਹ ਡਿਫਰੈਂਟ ਹੈ। ਜਿਹੜੀ ਪੰਜਾਬੀ ਮੈਨੂੰ ਆਉਂਦੀ ਉੱਥੇ ਤਰਾਹ ਹੀ ਕਹਿੰਦੇ ਨੇ। ਇੱਕ ਦੋਸਤ ਨੇ ਕਮੈਂਟ ਕੀਤਾ ਸੀ ਵੀ ਇਹਨੂੰ ਤਰਾਹ ਨਹੀਂ ਕਹਿੰਦੇ, ਤਰਾਓ ਕਹਿੰਦੇ ਨੇ। ਤੇ ਇਹ ਹਰ ਜਗ੍ਹਾ 'ਤੇ ਆਪਣੇ ਤਰੀਕੇ ਨਾਲ ਤਰਾਹ ਕੱਢਿਆ ਜਾਂਦਾ ਹੈ, ਜਿੱਥੇ ਜਿਹੜੀ ਪੰਜਾਬੀ ਮੈਨੂੰ ਆਉਂਦੀ ਉਹਦੇ 'ਚ ਤਰਾਹ ਹੀ ਕੱਢਿਆ ਜਾਂਦਾ। ਅੱਛਾ ਜੀ, ਖੈਰ ਇਹ ਕੰਵਰ ਦਿਲਸ਼ਾਦ ਸਾਹਿਬ ਜਿਹੜੇ ਨੇ ਉਹਨਾਂ ਨੂੰ ਤਰਾਹ ਕੱਢਣ ਵਾਸਤੇ, ਮਤਲਬ ਕਿ ਡਰਾਉਣ ਵਾਸਤੇ ਬਿਲਾਵਲ ਜ਼ਰਦਾਰੀ ਅਤੇ ਆਸਿਫ ਜ਼ਰਦਾਰੀ ਸਾਹਿਬ ਵਾਸਤੇ ਅੱਜ ਕੱਲ੍ਹ ਮੈਦਾਨ 'ਚ ਛੱਡਿਆ। ਉਹ ਵੀ ਮੇਰਾ ਖਿਆਲ ਹੈ ਕਿ ਰੋਜ਼ ਹੀ ਸਟੇਟਮੈਂਟ ਦੇ ਰਹੇ ਨੇ ਅਤੇ ਉਹਨਾਂ ਨੇ ਵੀ ਤਬਾਹੀਆਂ ਕੱਢੀਆਂ ਨੇ। ਇੱਕ ਵਾਰੀ ਉਹ ਕਹਿੰਦੇ ਨੇ ਕਿ ਆਸਿਫ ਜ਼ਰਦਾਰੀ ਸਾਹਿਬ ਨੇ ਅਗਰ 28ਵੀਂ ਆਈਨੀ ਤਰਮੀਮ 'ਤੇ ਦਸਤਖਤ ਕਰਨ ਤੋਂ ਇਨਕਾਰ ਕੀਤਾ ਔਰ ਅਸਤੀਫਾ ਦੇਣ ਦਾ ਫੈਸਲਾ ਕੀਤਾ ਜਾਂ ਨਹੀਂ ਵੀ ਕਰਨਗੇ ਤਾਂ ਫਿਰ ਅਸਤੀਫਾ ਲੈ ਲਿਆ ਜਾਏਗਾ। ਉਹਨਾਂ ਦਾ ਪੈਗਾਮ ਇਹ ਹੈ, ਸਿੱਧਾ ਨਹੀਂ ਕਹਿ ਰਹੇ ਲੇਕਿਨ ਪੈਗਾਮ ਇਹ ਹੈ, ਅਤੇ ਸਦਰੇ ਪਾਕਿਸਤਾਨ ਦਾ ਅਹੁਦਾ ਖਾਲੀ ਹੋ ਜਾਏਗਾ। ਜ਼ਾਹਿਰ ਹੈ ਹਾਲਾਤ ਖਰਾਬ ਨੇ, ਚਾਰੋਂ ਤਰਫ ਜੰਗ ਛਿੜੀ ਹੋਈ ਹੈ। ਆਇਨ ਦੇ ਵਿੱਚ ਤਰਮੀਮ ਕਰਕੇ ਫੀਲਡ ਮਾਰਸ਼ਲ ਨੂੰ ਸਦਰ ਬਣਾ ਦਿਆਂਗੇ। ਜੀ ਕੰਵਰ ਦਿਲਸ਼ਾਦ ਸਾਹਿਬ ਕਹਿੰਦੇ ਨੇ ਜਿਵੇਂ ਮੇਰਾ ਮਤਲਬ ਪਿੰਡੀ ਤੋਰੀ ਪਕਾਉਣੀ ਹੈ ਕਿ ਮੇਰਾ ਉਹਦੇ ਟਮਾਟਰ ਔਰ ਪਿਆਜ਼ ਲਵਾਂਗੇ ਅਤੇ ਪਿੰਡੀ ਤੋਰੀ ਬਣਾ ਦਿਆਂਗੇ। ਉਹ ਕਹਿੰਦੇ ਨੇ ਕਿ ਫਿਰ ਫੀਲਡ ਮਾਰਸ਼ਲ ਸਾਹਿਬ ਨੂੰ ਸਦਰ ਬਣਾ ਦਿਆਂਗੇ। ਤਰਮੀਮ ਹੋਣ 'ਚ ਦੇਰ ਨਹੀਂ ਲੱਗਦੀ। ਇਹ ਸਾਰੀਆਂ ਬਸ ਗੱਲਾਂ ਹੀ ਨੇ, ਸੁਲਤਾਨ ਰਾਈ ਦੀ ਫਿਲਮ ਦੀਆਂ ਬੜਕਾਂ ਨੇ। ਚੰਦ ਘੰਟਿਆਂ 'ਚ ਤਰਮੀਮ ਹੋ ਜਾਣੀ ਹੈ, ਉਸੇ ਵੇਲੇ ਦਸਤਖਤ ਹੋ ਜਾਣੇ ਨੇ। ਇਹ ਕਰਪਸ਼ਨ 'ਚ ਇੰਨੇ ਮੁਬਤਲਾ ਨੇ, ਇਤਨੀ ਆਲੂਦਗੀ ਹੈ ਕਿ ਜਦੋਂ ਕਰਪਸ਼ਨ ਕੇਸਿਸ ਦੀਆਂ ਫਾਈਲਾਂ ਸਾਹਮਣੇ ਰੱਖੀਆਂ ਤੇ ਆਸਿਫ ਜ਼ਰਦਾਰੀ ਸਾਹਿਬ ਨੇ ਖੁਦ ਬ ਖੁਦ ਹੀ ਦਸਤਖਤ ਕਰ ਦੇਣੇ ਨੇ, ਦਸਤਖਤ ਆਪੇ ਹੀ ਹੋ ਜਾਣੇ ਨੇ। ਮੈਂ ਕਿਹਾ ਗੱਲ ਤਾਂ ਵੈਸੇ ਕੰਵਰ ਦਿਲਸ਼ਾਦ ਸਾਹਿਬ ਨੇ ਠੀਕ ਕੀਤੀ ਹੈ, ਲੇਕਿਨ ਗੱਲ ਪੂਰੀ ਨਹੀਂ ਕਰਦੇ। ਪੂਰੀ ਉਹ ਨਹੀਂ ਕਰਦੇ, ਸਿਆਣੇ ਬੰਦੇ ਨੇ, ਉਨੀ ਕਰਦੇ ਨੇ ਜਿੰਨਾ ਵਜ਼ਨ ਚੁੱਕ ਸਕਦੇ ਨੇ। ਪੂਰੀ ਗੱਲ ਇਹ ਹੈ ਕਿ ਸਾਡੇ ਜਰਨੈਲਾਂ ਨੂੰ ਕਰਪਟ ਬੰਦੇ ਇਸੇ ਤੋਂ ਤੇ ਚੰਗੇ ਲੱਗਦੇ ਨੇ। ਕਰਪਟ ਬੰਦੇ ਉਹਨਾਂ ਨੂੰ ਇਸੇ ਤੋਂ ਤੁਸੀਂ ਵੇਖਿਆ ਨਹੀਂ ਕਿ ਅੱਜ ਦੇ DG ISPR ਸਾਹਿਬ ਕਹਿੰਦੇ ਨੇ ਗਵਰਨੈਂਸ ਸਭ ਤੋਂ ਜ਼ਿਆਦਾ ਜਿਹੜੀ ਉਹ ਪੰਜਾਬ 'ਚ ਦਰੁਸਤ ਚੱਲ ਰਹੀ ਹੈ, ਜ਼ਬਰਦਸਤ ਚੱਲ ਰਹੀ ਹੈ। ਉਹਨਾਂ ਨੂੰ ਕਰਪਟ ਲੋਕ ਕਿਉਂ ਏਡੇ ਪਸੰਦ ਨੇ? ਕਰਪਟ ਲੋਕ ਇਸ ਤੋਂ ਪਸੰਦ ਨੇ ਕਿ ਉਹਨਾਂ ਦੀਆਂ ਫਾਈਲਾਂ ਸ਼ਾਇਲਾਂ ਮੌਜੂਦ ਨੇ। ਫਾਈਲ ਕੱਢੋ, ਅੱਗੇ ਰੱਖੋ ਅਤੇ ਕੰਮ ਕਰਾਓ। ਮਤਲਬ ਫਾਈਲ ਨਾ ਹੋਈ, ਬਟਨ ਹੀ ਹੋਇਆ। ਕਿਸੇ ਦੀਆਂ ਵੀਡੀਓ ਨੇ, ਕਿਸੇ ਦੀਆਂ ਫਾਈਲਾਂ ਨੇ। ਅੱਛਾ, ਵੀਡੀਓ ਦੇ ਉੱਤੇ ਬੰਦੇ ਬਲੈਕਮੇਲ ਨਹੀਂ ਹੁੰਦੇ। ਵੀਡੀਓ ਕਿਸੇ ਦੀ ਵੀ ਆ ਜਾਏ, ਅਗਲਾ ਬੰਦਾ ਕਹੇਗਾ ਭਾਈ ਇਹ AI ਨਾ ਬਣੀ ਹੈ, ਮੇਰੀ ਨਹੀਂ ਹੈਗੀ। ਤੁਸੀਂ ਵੇਖਿਆ ਹੀ ਹੈ ਨਾ, ਉਹ ਵੀਡੀਓ ਤੋਂ ਬੰਦੇ, ਵੀਡੀਓ 24 ਘੰਟੇ ਦਾ ਕੰਮ ਹੁੰਦਾ। 24 ਘੰਟੇ ਤੋਂ ਬਾਅਦ ਪਬਲਿਕ ਆਪ ਹੀ ਨਹੀਂ ਮੰਨਦੀ, ਉਹ ਕਹਿੰਦੇ ਨੇ ਵੀ ਨਹੀਂ ਇਹ ਠੀਕ ਨਹੀਂ ਵੀਡੀਓ। ਇਸ ਲਈ ਵੀਡੀਓ ਦੀ ਬਲੈਕਮੇਲਿੰਗ ਹੁਣ ਉਹੋ ਜਿਹੀ ਨਹੀਂ ਰਹਿ ਗਈ। ਹੁਣ ਜਿਹੜੀ ਬਲੈਕਮੇਲਿੰਗ ਹੈ ਉਹ ਕਰਪਸ਼ਨ ਦੀ ਹੈ। ਉਹ ਜਿਹੜੀਆਂ ਫਾਈਲਾਂ ਨੇ ਉਹ ਕੱਢ ਕੇ ਅੱਗੇ ਰੱਖਦੇ ਨੇ। ਮਾਲ ਪਾਣੀ ਬੰਦਿਆਂ ਨੇ ਖਾਧਾ ਹੁੰਦਾ, ਕਿਹੜੇ ਪਾਸੇ ਜਾਣ ਫਿਰ? ਉਹ ਮਾਲ ਪਾਣੀ ਜ਼ਾਹਿਰ ਪਿਆ ਹੁੰਦਾ ਕਈ ਥਾਵਾਂ ਦੇ ਉੱਤੇ, ਔਰ ਉਹ ਅਸਲ ਉਹਨਾਂ ਨੂੰ ਡਰ ਹੁੰਦਾ ਹੈ ਕਿ ਇਹ ਫਾਈਲ ਖੁੱਲ੍ਹ ਗਈ ਅਤੇ ਮਾਲ ਪਾਣੀ ਵੀ ਖੁੱਸ ਜਾਣਾ। ਜਿਹੜਾ ਮਾਲ ਕਰਪਸ਼ਨ ਨਾਲ ਬਣਾਇਆ ਉਹ ਵਾਪਸ ਦੇਣਾ ਪੈ ਜਾਣਾ। ਇਸ ਤੋਂ ਨਹੀਂ ਡਰਦੇ। ਪਾਕਿਸਤਾਨ ਦੇ ਵਿੱਚ ਇਸ ਗੱਲ ਦਾ ਕਿਹੜਾ ਡਰ ਹੈ? ਇੱਥੇ ਅਗਰ ਡਰ ਹੋਵੇ ਤਾਂ ਇੱਥੇ ਸਾਡੇ ਆਪਣੇ ਲੌਂਡਾ ਲਪਾੜਾ ਜੀ ਇਹੋ ਜਿਹੇ ਕੰਮ ਕਰਨ ਜਿਹੋ ਜਿਹੇ ਕਰਦੇ ਨੇ ਉਹ ਸਹਾਫਤ ਦੇ ਨਾਂ 'ਤੇ। ਇੱਥੇ ਕਿਸੇ ਨੂੰ ਡਰ ਨਹੀਂ ਹੈ। ਡਰ ਉਹਨਾਂ ਨੂੰ ਸਿਰਫ ਇੱਕ ਗੱਲ ਦਾ ਹੈ, ਇਹ ਗੱਲ ਯਾਦ ਰੱਖਣੀ ਹੈ ਤੁਸੀਂ, ਸਿਰਫ ਇੱਕ ਗੱਲ ਦਾ ਡਰ ਹੈ, ਔਰ ਇਹ ਹੈ ਕਿ ਪੈਸੇ ਵਾਪਸ ਕਰਨੇ ਪੈ ਜਾਣਗੇ। ਤੁਸੀਂ ਮੇਰੀ ਗੱਲ ਸਮਝ ਰਹੇ ਹੋ? ਅਗਰ ਉਹਨਾਂ ਨੂੰ ਸਿਰਫ ਇਹ ਹੋਇਆ ਨਾ ਵੀ ਤੁਹਾਡੇ ਸਾਹਮਣੇ ਜਰਨੈਲਾਂ ਨੇ ਬਿਜ਼ਤ ਕਰ ਦੇਣਾ ਉਹਨਾਂ ਨੂੰ ਕਿ ਕਰਪਸ਼ਨ ਕੀਤੀ ਹੈ। ਯਾਦ ਨਹੀਂ ਉਹ ਪੀਪਲਸ ਪਾਰਟੀ ਦੇ ਜਤੋਈ ਸਾਹਿਬ ਸਨ ਕਿ ਕੌਣ ਸਨ? ਇੱਥੇ ਮੇਰਾ ਖਿਆਲ ਉਹਨਾਂ ਦਾ ਕਲਿੱਪ ਚਲਾ ਹੀ ਦਈਏ ਤਾਂ ਬਿਹਤਰ ਹੈ। ਉਹਨਾਂ ਕਿਹਾ ਸੀ ਵੀ ਕਰਪਸ਼ਨ 'ਤੇ ਸਾਡਾ ਵੀ ਹੱਕ ਹੈ, ਕਰਪਸ਼ਨ 'ਤੇ ਸਾਡਾ ਵੀ ਪੂਰਾ ਹੱਕ ਹੈ, ਸਾਨੂੰ ਬਰਾਬਰ ਦੀ ਕਰਪਸ਼ਨ ਦੇ ਮੌਕੇ ਮਿਲਣੇ ਚਾਹੀਦੇ ਨੇ। सुनो, के लिए होता रहा। बताइए, जब भी आपकी हुकूमत आती है पाकिस्तान पीपल्स पार्टी की, इसके ऊपर करप्शन के क्यों चार्जेस लग जाते हैं? ये जो है गैर इंसाफी बेइंसाफी की वजह से है। मैंने आपको बताया कि हम अपनी पार्टी से आज तक कोई एक MNA, कोई एक रुकन, कोई आपने अपना एक कारकुन निकाला हो करप्शन की बेस पे, कोई एक आपकी हिस्ट्री में है ऐसी बात? यार करप्शन पे हमारा हक नहीं है, औरों का है। जब एक कल्चर बन चुका है, आपका हक है। बिल्कुल हक है। देखिए जिन्होंने किया, अब ये कल्चर बन गया है। अगर जो नहीं करता वो तो नुकसान कर रहा है अपना। 1000 में से एक आदमी अगर करप्शन नहीं करता वो तो नुकसान कर रहा है। यार अच्छा, करप्शन पे आपका हक है। ਸੁਣ ਲਿਆ ਜੇ? ਇਹ ਇਕੱਲਾ ਇਹਨਾਂ ਦਾ ਹੀ ਨਹੀਂ, ਇੱਕ ਵਾਰੀ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਜ਼ਰਦਾਰੀ ਸਾਹਿਬ ਨੂੰ ਕੋਈ ਹੱਕ ਨਹੀਂ ਪਹੁੰਚਦਾ, ਉਹ ਇਕੱਲੇ ਹੀ ਕਰਪਸ਼ਨ ਕਰਕੇ ਸਾਰਾ ਪੈਸਾ ਖਾ ਜਾਣ।
ਇਹ ਅਲਫਾਜ਼ ਐਗਜ਼ੈਕਟਲੀ ਉਹਨਾਂ ਦੇ ਵੀ ਮੌਜੂਦ ਨੇ। ਇਹਨਾਂ ਨੂੰ ਰੌਲਾ ਇਹ ਨਹੀਂ ਹੈ ਕਿ ਕੋਈ ਤੁਹਾਨੂੰ ਦੱਸ ਦੇਗਾ ਕਿ ਜਨਾਬੇ ਵਾਲੀ ਇਹ ਬੰਦਾ ਤੇ ਇੰਨੇ ਪੈਸੇ ਖਾ ਗਿਆ ਹੈ। ਮਤਲਬ ਇਹਨਾਂ ਨੂੰ ਇਸ ਗੱਲ ਦਾ ਕੋਈ ਮਸਲਾ ਨਹੀਂ ਕਿ ਸਾਡਾ ਜਿਹੜਾ ਐਬ ਹੈ ਉਹ ਪੂਰੀ ਦੁਨੀਆ ਦੇ ਸਾਹਮਣੇ ਆ ਜਾਏਗਾ। ਨਾ, ਉਹ ਤੇ ਲੱਥੀ ਚੜੀ ਦਾ ਕੋਈ ਚੱਕਰ ਹੀ ਨਹੀਂ ਪਾਕਿਸਤਾਨ ਦੇ ਵਿੱਚ। ਮੈਂ ਕੱਲ੍ਹ ਤੁਹਾਨੂੰ ਵੀਲਾਗ ਦੇ ਵਿੱਚ ਤਫਸੀਲ ਨਾਲ ਦੱਸਿਆ ਸੀ ਵੀ ਕੂੜਾ ਚੁੱਕਣ ਵਾਲੇ ਤੋਂ ਲੈ ਕੇ ਟ੍ਰੈਫਿਕ ਪੁਲਿਸ ਵਾਲਿਆਂ ਤੋਂ ਲੈ ਕੇ ਥੀਨ ਹੀ ਟੁੱਟਾ ਹੈ। ਜਿਹਨੂੰ ਆਉਂਦੇ ਨਾ ਥੀਨ ਟੁੱਟਣਾ, ਲੋਕਾਂ ਦਾ ਥੀਨ ਟੁੱਟਾ, ਲੋਕਾਂ ਨੂੰ ਪਰਵਾਹ ਹੀ ਕੋਈ ਨਹੀਂ। ਤੁਸੀਂ ਕਦੀ, ਮੈਂ ਤੁਹਾਨੂੰ ਦੱਸਿਆ ਵੀ ਵਿਆਹ ਦੇ ਉੱਤੇ ਭਾਵੇਂ ਮਾੜਾ ਬੰਦਾ ਹੋਵੇ, ਉਹਨੇ ਧੀ ਦਾ ਵਿਆਹ ਕੀਤਾ ਹੋਵੇ, ਉਹ ਜਿਸ ਵੇਲੇ ਰੋਟੀ ਖੋਲ੍ਹਦਾ ਹੈ ਤੇ ਉਹ ਰੋਟੀ ਨਹੀਂ ਖੁੱਲ੍ਹਦੀ, ਇੰਝ ਲੱਗਦਾ ਬੰਦੇ ਖੋਲ੍ਹ ਦਿੱਤੇ ਨੇ। ਕੋਈ ਇਹ ਨਹੀਂ ਸੋਚਦਾ ਵੀ ਇਹ ਮਾੜਾ ਬੰਦਾ ਹੈ, ਇਹਨੇ ਪਤਾ ਨਹੀਂ ਕਿੱਥੋਂ ਪੈਸੇ ਲੈ ਕੇ 4 ਬੱਚੀ ਦੀ ਸ਼ਾਦੀ ਕੀਤੀ ਤੇ ਬਹੁਤਾ ਨਾ ਖਾਈਏ, ਇਹਦੀ ਰੋਟੀ ਥੋੜ ਨਾ ਜਾਏ। ਜਿੰਨਾ ਨਹੀਂ ਖਾਣਾ ਹੁੰਦਾ, ਜਿਹੜਾ ਨਹੀਂ ਖਾ ਸਕਦੇ, ਓਨਾ ਪਾ ਲੈਂਦੇ ਨੇ, ਫਿਰ ਡੰਗਰਾਂ ਤਰ੍ਹਾਂ ਖਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਨਹੀਂ ਖਾਧਾ ਜਾਂਦਾ ਉਹ ਪਲੇਟਾਂ ਛੱਡ ਕੇ ਭੱਜ ਜਾਂਦੇ ਨੇ। ਮਤਲਬ ਇਖਲਾਕੀਆਤ ਦਾ ਜਨਾਜ਼ਾ ਤੇ ਹਰ ਥਾਂ ਤੇ ਨਿਕਲਿਆ ਨਾ, ਵਰਨਾ ਕਿਸੇ ਮੁਲਕ ਦੇ ਵਿੱਚ ਇਸ ਤਰੀਕੇ ਨਾਲ ਸਾਫੀ ਕਲਮ ਥੋੜੀ ਵੇਚਦੇ ਨੇ ਜਿਸ ਤਰ੍ਹਾਂ ਇੱਥੇ ਨੇ, ਤੇ ਦੂਜੇ ਮਹਿਕਮੇ ਸਾਰਾ ਕੁਝ ਇਹ ਥੋੜੀ ਕਰਦੇ ਨੇ ਜੋ ਕੁਝ ਹੋਣ ਡਿਆ। ਸੋ ਬਹਰਹਾਲ ਵਾਪਸ ਆਨੇ ਆ ਕਿ ਇਹਨਾਂ ਨੂੰ ਕਿਸੇ ਨੂੰ ਇਸ ਗੱਲ ਦੀ ਫਿਕਰ ਨਹੀਂ ਹੁੰਦੀ ਵੀ ਇਹਨਾਂ ਦਾ ਐਬ ਤੁਹਾਡੇ ਸਾਹਮਣੇ ਆ ਜਾਏਗਾ। ਫਿਕਰ ਇਹ ਹੁੰਦੀ ਹੈ ਵੀ ਜਿਸ ਵੇਲੇ ਫਾਈਲ ਖੁੱਲ੍ਹ ਗਈ ਤਾਂ ਪੈਸੇ ਵਾਪਸ ਕਰਨੇ ਪੈਣੇ ਨੇ। ਜਰਨੈਲਾਂ ਨੇ ਕਹਿਣਾ ਕੱਢ ਇੱਥੇ, ਮੇਰਾ ਮਤਲਬ ਪੈਸੇ ਵਾਪਸ ਕੱਢੋ। ਇਸ ਲਈ ਚੁੱਪ ਕਰਕੇ ਕੰਨ 'ਚ ਪਾਏ ਨਹੀਂ ਬੰਦੇ ਰੜਕਦੇ। ਔਰ ਬੜੇ ਸਾਰੇ ਬੰਦੇ ਤੁਸੀਂ ਵੇਖਿਆ ਵੀ ਪਹਿਲੇ ਹੱਲੇ 'ਚ ਹੀ ਜਨਾਬ ਹੋ ਗਏ। ਉਹਦੀ ਕੋਈ ਹੋਰ ਪਰੇਸ਼ਾਨੀ ਨਹੀਂ ਹੈ। ਮੈਂ ਤੁਹਾਨੂੰ ਬੰਦਾ ਮਾਰ ਵੀ ਖਾ ਹੀ ਲੈਂਦਾ ਜੇ ਮੈਂ ਤੁਹਾਨੂੰ ਦੱਸਾਂ। ਇੱਜ਼ਤ ਨਾਲੋਂ, ਬੇਇੱਜ਼ਤੀ ਦੇ ਨਾਲ ਰਹਿਣ ਨਾਲੋਂ ਬੰਦਾ ਕਹਿੰਦਾ 4 ਛਿੱਤਰ ਖਾ ਕੇ ਖਲੋਤੇ ਰਹੋ ਆਪਣੇ ਥਾਂ ਤੇ। ਉਸ ਤੋਂ ਬਾਅਦ ਬੰਦੇ ਨੇ ਉਹੀ ਸ਼ਕਲ ਲੈ ਕੇ ਲੋਕਾਂ ਦੇ ਸਾਹਮਣੇ ਜਾਣੀ ਹੈ ਨਾ। ਬੰਦਾ ਆਪਣੇ ਨਾਂ ਵਾਸਤੇ, ਆਪਣੇ ਕੁਨਬੇ ਦੇ ਨਾਂ ਵਾਸਤੇ, ਆਪਣੇ ਭੈਣਾਂ ਭਰਾਵਾਂ ਵਾਸਤੇ, ਆਪਣੇ ਇਲਾਕੇ ਵਾਸਤੇ ਬੰਦਾ ਮਾਰ ਵੀ ਖਾ ਜਾਂਦਾ ਹੈ। ਪਰ ਤੁਹਾਨੂੰ ਪਤਾ ਹੈ ਵੀ ਬਾਪ ਬੜਾ ਨਾ ਭਈਆ, ਸਭ ਤੋਂ ਵੱਡਾ ਰੁਪਈਆ। ਉਹ ਜਿਸ ਵੇਲੇ ਰੁਪਈਏ ਦੀ ਗੱਲ ਆਉਂਦੀ ਹੈ ਨਾ ਵੀ ਇਹ ਖੀਸੇ 'ਚੋਂ ਕੱਢਦੇ ਸਾਰੇ ਜਿਹੜੇ ਤੂੰ ਪਾਏ ਨੇ। ਯਾਦ ਹੈ ਨਾ ਉਹ ਬਾਂਦਰ ਦਾ, ਤੁਹਾਨੂੰ ਇੱਕ ਵਾਰੀ ਪਹਿਲੇ ਵੀ ਸੁਣਾਇਆ ਸੀ ਕਿ ਬਾਂਦਰ ਅਗਰ ਕਿਸੇ ਕੁੱਜੇ 'ਚ ਪਤਲੇ ਸੰਘ ਵਾਲੀ, ਸੰਘ ਮੀਨ ਕਿ ਉਹਦਾ ਜਿਹੜਾ ਮੂੰਹ ਹੋਵੇ, ਉਹ ਪਤਲੇ ਮੂੰਹ ਵਾਲੀ ਕਿਸੇ ਵੀ ਕੁੱਜੇ ਸ਼ੁੱਜੇ ਦੇ ਵਿੱਚ ਕੋਈ ਸ਼ੈ ਪਾ ਦਿਓ ਐਸੀ ਜਿਹੜੀ ਬਾਂਦਰ ਚੁੱਕਣ ਜਾਏ, ਤੇ ਬਾਂਦਰ ਚੁੱਕ ਕੇ ਉਹਨੂੰ ਮੁੱਠ 'ਚ ਲੈ ਲੈਂਦਾ। ਉਹ ਮੁੱਠ ਜਦੋਂ ਲੈਂਦਾ ਹੈ ਤੇ ਉਹ ਬਾਹਰ ਨਹੀਂ ਨਿਕਲਦੀ ਫਿਰ ਬਰਤਨ ਦੇ ਵਿੱਚੋਂ ਮੁੱਠ, ਕਿਉਂਕਿ ਹੱਥ ਖੋਲ੍ਹਦੇ ਤੇ ਫਿਰ ਤੇ ਬਾਹਰ ਨਿਕਲ ਆਵੇ, ਹੱਥ ਪਤਲਾ ਹੋ ਗਏ। ਉਹ ਇੰਝ ਕਰ ਲੈਂਦਾ ਤੇ ਹੱਥ ਬਾਹਰ ਨਹੀਂ ਨਿਕਲਦਾ ਤੇ ਉਹ ਬਾਂਦਰ ਫੜਿਆ ਜਾਂਦਾ ਹੈ। ਇਹਨਾਂ ਦੀ ਹਾਲਤ ਵੀ ਜ਼ਿਆਦਾਤਰ ਭਾਵੇਂ ਜਰਨੈਲ ਹੋਣ ਤੇ ਭਾਵੇਂ ਸਿਆਸਤਦਾਨ ਹੋਣ ਤੇ ਭਾਵੇਂ ਬਿਊਰੋਕਰੇਟ ਹੋਣ, ਸਾਰਿਆਂ ਦੀ ਹਾਲਤ ਉਸ ਬਾਂਦਰ ਵਰਗੀ ਹੈ ਜਿੰਨੇ ਮੁੱਠ ਭਰੀ ਹੈ ਕਰਪਸ਼ਨ ਦੇ ਪੈਸੇ ਨਾਲ। ਉਹ ਮੁੱਠ ਨਹੀਂ ਛੱਡਦਾ। ਬਸ ਫਿਰ ਇਹੀ ਕਿ ਤੁਸੀਂ ਜਨਾਬ ਦੱਸੋ ਜੋ ਕਰਨਾ। ਫਿਰ ਪੈਰਾਂ 'ਚ ਪੈ ਕੇ ਡੀਲਾਂ ਲੈਂਦੇ ਨੇ ਤੇ ਉਹ ਕੰਮ ਕਰਦੇ ਨੇ ਜਿਹੜੇ ਉਹ ਕਹਿੰਦੇ ਨੇ। ਇਸ ਲਈ ਜਰਨੈਲ ਜਿਹੜੇ ਨੇ ਉਹਨਾਂ ਨੂੰ ਪਸੰਦ ਨੇ ਕਰਪਟ ਬੰਦੇ, ਉਹ ਉਹਨਾਂ ਨੂੰ ਹੀ ਲਾਉਣਾ ਚਾਹੁੰਦੇ ਨੇ ਕਰਪਟ ਬੰਦਿਆਂ ਨੂੰ, ਕਿਉਂਕਿ ਉਹ ਉਹਨਾਂ ਦੇ ਕੰਮ ਆਉਂਦੇ ਨੇ। ਜੇ ਕੋਈ ਇਮਾਨਦਾਰ ਬੰਦਾ ਆ ਜਾਏ, ਮੈਨੂੰ ਦੱਸੋ ਵੀ ਜਿਹਨੇ ਮਾਲ ਪਾਣੀ ਨਹੀਂ ਖਾਣਾ, ਜਿਹਦੀਆਂ ਫਾਈਲਾਂ ਨਹੀਂ, ਉਹ ਤਾਂ ਫਿਰ ਮੈਨੂੰ ਦੱਸੋ ਵੀ ਉਹਨੂੰ ਕਿਸ ਤਰ੍ਹਾਂ ਕਾਬੂ ਕਰਨਾ। ਉਹ ਤਾਂ ਪੈ ਗਿਆ ਪੁਆੜਾ। ਉਹ ਤਾਂ ਹੁਣ ਇੱਕ ਲਲਕਾਰਦਾ ਕਿ ਨਹੀਂ ਉੱਥੇ ਜੇਲ੍ਹ ਦੇ ਵਿੱਚ ਬੈਠਾ ਵੀ। ਹੁਣ ਜਾਂ ਤਾਂ ਕੱਢੋ ਨਾ ਉਹਦੀ ਕਰਪਸ਼ਨ। ਹੁਣ 4 ਸਾਲ ਹੋ ਗਏ ਨੇ ਤੁਹਾਨੂੰ। ਹੁਣ ਆ ਜਾ ਕੇ ਫਿਰ ਉਹ ਅਨਮੋਲ ਔਰ ਪਿੰਕੀ ਨੂੰ ਕਹਿੰਦੇ ਹੋ ਵੀ ਬਿਆਨ ਦੇ ਕੇ ਮਨੀ ਗਾਲਾ ਵੀ ਮੈਂ ਮਨਸ਼ੀਆਤ ਦਿੰਦੀ ਸਾਂ। ਮਤਲਬ ਇੱਥੇ ਆ ਗਈ ਤੁਹਾਡੀ ਗੱਲ ਸਾਰੀ ਵੀ ਜਾਂ ਤਾਂ ਕੱਢ ਲਓ ਉਹਦੀਆਂ ਫਾਈਲਾਂ, ਫਿਰ ਉਹਨੇ ਕਰਪਸ਼ਨ ਕੀਤੀ ਹੈ ਤੇ ਉਹਦੇ ਨਾਲ ਜਿਹੜੇ ਬੰਦੇ ਸਨ ਚੀਦਾ ਉਹਨਾਂ ਦੀ ਕੱਢ ਲਓ। ਕੱਢੋ ਤਾਂ ਕਿ ਮਜਬੂਰ ਹੋਣ ਗੋਡੇ ਟੇਕਣ ਤੁਹਾਡੇ ਸਾਹਮਣੇ ਮੈਨੂੰ ਤਰਲਾ ਕਰਕੇ ਤੇ ਆਪਣੀ ਕੋਈ, ਮੇਰਾ ਮਤਲਬ ਮੇਰੇ ਵਰਗੇ ਬੰਦੇ ਦੀ ਕੱਢ ਲਓ ਕਿ ਜਨਾਬ ਇਹ ਕਰਪਸ਼ਨ ਕੀਤੀ ਹੈ ਤੇ ਆਪੇ ਤੁਹਾਡੇ ਕੋਲੋਂ ਮਾਫੀ ਮੰਗ ਲਈ, ਅਸੀਂ ਵੀ ਇੱਥੇ ਚੁੱਪ ਕਰਕੇ ਬਹਿ ਗਏ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੇ ਹੈ ਜੀ। ਇਹ ਤੇ ਹੋ ਗਿਆ ਜੋ ਹੋਣਾ ਸੀ। SIFC ਪਾਕਿਸਤਾਨ ਦੀ ਮਈਸ਼ਤ ਦੀ ਜਿਨ੍ਹਾਂ ਨੇ ਬਿਹਤਰੀ ਕਰਨੀ ਸੀ, ਸਾਡੇ ਜਨਰਲ ਸਾਹਿਬਾਨ ਨੇ ਬਣਾਈ ਸੀ, ਉਹ ਹੁਣ ਅਨਸਾਰ ਅਬਾਸੀ ਸਾਹਿਬ ਕਹਿੰਦੇ ਨੇ ਕਿ 16 ਮਹੀਨਿਆਂ ਤੋਂ ਉਹਨਾਂ ਦਾ ਕੋਈ ਇਜਲਾਸ ਹੀ ਨਹੀਂ ਹੋਇਆ। 16 ਮਹੀਨੇ ਤੋਂ ਜਿਨ੍ਹਾਂ ਨੇ ਮਈਸ਼ਤ ਠੀਕ ਕਰਨੀ ਸੀ ਉਹਨਾਂ ਇਜਲਾਸ ਹੀ ਨਹੀਂ ਕੀਤਾ। ਪਰ ਹੁਣ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਇੱਥੇ ਇਨਵੈਸਟਮੈਂਟ ਬੋਰਡ ਹੈ ਨਾ, ਉਹ ਸਾਡੇ ਥੱਲੇ ਕਰ ਦਿਓ। ਉਹ ਸਾਡੇ ਥੱਲੇ ਆਏਗਾ, 9 ਮਣ ਤੇਲ ਹੋਏਗਾ ਤੇ ਫਿਰ ਕੰਮ ਹੋਏਗਾ। ਅੱਗੇ ਚਲੋ ਜੀ। ਡਰੱਗ ਸਪਲਾਇਰ ਪਿੰਕੀ ਇੰਜ ਚੱਲ ਰਹੀ ਸੀ ਜਿਵੇਂ ਮਰੀਮ ਨਵਾਜ਼ ਦੀ ਭੈਣ ਹੋਵੇ। ਦੇਖੋ ਇਸਲਾਮ ਦੇ ਵਿੱਚ ਸਾਰੇ ਭੈਣ ਭਾਈ ਹੁੰਦੇ ਨੇ। ਇਹ ਅਲਾਮਾ ਅਬਦੁਲ ਕਯੂਮ ਜ਼ਹੀਰ ਸਾਹਿਬ ਨੇ ਫਰਮਾਇਆ। ਅਲਾਮਾ ਅਬਦੁਲ ਕਯੂਮ ਜ਼ਹੀਰ ਸਾਹਿਬ ਕਹਿੰਦੇ ਨੇ ਕਿ ਡਰੱਗ ਸਪਲਾਇਰ ਪਿੰਕੀ ਇੰਜ ਚੱਲ ਰਹੀ ਸੀ ਜਿਵੇਂ ਮਰੀਮ ਨਵਾਜ਼ ਦੀ ਭੈਣ ਹੋਵੇ। ਅੱਛਾ ਜੀ, ਦੂਜੇ ਪਾਸੇ ਬਾਜੀ ਮਰੀਮ ਨੇ ਵੀ ਉੱਥੇ ਜਨਾਬ ਪੂਰੀ ਮਰੀਮ ਕੰਪਨੀ ਜਿਹੜੀ ਹੈ ਉਹ ਉੱਥੇ ਜਨਾਬ ਉਹਨਾਂ ਨੇ, ਮੈਂ ਕਹਿੰਦਾ ਠੱਲ ਪਾ ਦਿੱਤੀ ਇੱਕ ਵਾਰੀ ਜਾ ਕੇ ਉੱਥੇ ਉਹਨਾਂ ਨੇ।
ਗਿੱਧੇ ਪਾਉਂਦੇ ਫਿਰਦੇ ਨੇ ਸਾਡੇ ਚੀਫ ਸੈਕਟਰੀ ਸਾਹਿਬ, ਤਾੜੀਆਂ ਮਾਰਦੇ ਫਿਰਦੇ ਨੇ, ਬਾਜੀ ਤੰਦੂਰ ਦੇ ਵਿੱਚ ਰੋਟੀਆਂ ਲਾਉਣ ਡਈ। ਹਾਲਾਂਕਿ ਭਾ ਸਫਦਰ ਨੂੰ ਅੱਜ ਤੱਕ ਨਹੀਂ ਰੋਟੀ ਲਾ ਕੇ ਦਿੱਤੀ ਬਾਜੀ ਨੇ। ਚਲੋ ਲਾ ਕੇ ਦੇਣੀ ਤਾਂ ਦੂਸਰੀ ਗੱਲ ਹੈ, ਪਾ ਕੇ ਵੀ ਨਹੀਂ ਦਿੱਤੀ। ਮਤਲਬ ਕਿ ਅਗਰ ਕੰਮ ਵਾਲੀ ਨੇ ਰੋਟੀ ਬਣਾ ਦਿੱਤੀ ਹੈ ਤੇ ਬਾਜੀ ਨੇ ਜਿਹੜਾ ਉਹ ਪਾ ਕੇ ਵੀ ਨਹੀਂ ਦਿੱਤੀ ਕਿ ਉਹ ਤਸਾਲਨ ਨਾਲ ਪਾ ਕੇ ਤੇ ਭਾ ਸਫਦਰ ਨੂੰ ਬਾਜੀ ਰੋਟੀ ਦੇ ਦੇ। ਤੇ ਉੱਥੇ ਬਾਜੀ ਉੱਥੇ ਗਈ ਤੰਦੂਰ 'ਚ ਰੋਟੀਆਂ ਲੱਗਦੀਆਂ ਵੇਖਣ, ਕੋਈ ਪਾਕਿਸਤਾਨੀ ਵਿਖਾ ਦਿੰਦਾ ਬਾਜੀ ਨੂੰ ਤੰਦੂਰ 'ਚ ਰੋਟੀਆਂ ਲੱਗਦੀਆਂ। ਚਲੋ ਗੋਰਾ ਤੇ ਵੇਖੇ ਸਮਝ ਆਉਂਦੀ ਹੈ, ਬਾਜੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਰੀ ਉਮਰ ਗਵਾਲ ਮੰਡੀ ਤੇ ਮੇਰਾ ਮਤਲਬ ਉੱਥੋਂ ਹੁਣ ਤੁਸੀਂ ਜਾ ਕੇ ਉੱਥੇ ਤੰਦੂਰ ਵੇਖਣ ਗਏ, ਉਹ ਸਮਝ ਨਹੀਂ ਆ ਰਹੀ। ਬਹਰਹਾਲ ਉੱਥੇ ਜਨਾਬ ਉੱਥੇ 3-3 ਫੁੱਲ ਫੜੀ ਫਿਰਦੀ ਹੈ ਬਾਜੀ। ਅੱਛਾ, ਉਹ ਫੁੱਲ ਤੇ ਬਾਜੀ 3 ਫੜੀ ਫਿਰਦੀ ਹੈ, ਲੇਕਿਨ ਅਸਲ ਗੱਲ ਇਹ ਵੀ ਚੀਫ ਸੈਕਟਰੀ ਸਾਹਿਬ ਤਾੜੀਆਂ ਮਾਰ ਰਹੇ ਸਨ ਜਿਸ ਵੇਲੇ ਰੋਟੀ ਬਾਹਰ ਨਿਕਲ ਰਹੀ ਸੀ। ਮੈਂ ਉਹਨਾਂ ਦਾ ਕੰਮ ਵੇਖੋ ਵੈਸੇ ਕਿੱਥੋਂ ਤੱਕ ਚਲਾ ਗਿਆ ਕੰਮ, ਕਿ ਚੀਫ ਸੈਕਟਰੀ ਦਾ ਬੜਾ ਇੱਕ ਵਜ਼ਨ ਹੁੰਦਾ, ਤੁਹਾਨੂੰ ਪਤਾ ਬਹੁਤ ਤਗੜਾ ਉਹ ਸੂਬੇ ਦਾ ਸਿਰ ਮੱਥਾ ਹੁੰਦਾ ਬਿਊਰੋਕਰੇਸੀ ਦੇ ਵਿੱਚ। ਉਹਨਾਂ ਨੂੰ ਨਾਲ ਬਾਜੀ ਲਈ ਫਿਰਦੀ ਹਰ ਥਾਂ 'ਤੇ ਵੀ ਤੁਸੀਂ ਵੀ ਜਨਾਬ ਤਾੜੀਆਂ ਮਾਰੋ ਜਦੋਂ ਮੈਂ ਰੋਟੀ ਜਿਹੜੀ ਹੈ ਤੰਦੂਰ 'ਚੋਂ ਕੱਢਦੀ ਹਾਂ। ਉਹ ਵੀ ਤਾੜੀਆਂ ਮਾਰਦੇ ਫਿਰਦੇ ਨੇ। ਬਹਰਹਾਲ ਅੱਜ ਕੱਲ੍ਹ ਹਾਲਾਤ ਇਹੀ ਚੱਲ ਰਹੇ ਨੇ, ਚੌਧਰੀ ਸਾਹਿਬ ਨੇ ਜਿਹੋ ਜਿਹੇ ਹਾਲਾਤ ਬਣਾਏ ਨੇ ਉਹਦੇ 'ਚ ਹੁਣ ਇਹੋ ਜਿਹਾ ਹੀ ਕੰਮ ਤੁਹਾਨੂੰ ਲੱਭਣਾ ਹੈ। ਇਸ ਤੋਂ ਅੱਗੇ ਜੇ ਕੁਛ ਤੁਸੀਂ ਲੱਭੋਗੇ ਭਾਲੋਗੇ ਤਾਂ ਤੁਹਾਨੂੰ ਲੱਭਣਾ ਕੋਈ ਨਹੀਂ। ਅੱਗੋਂ ਭਾ ਸਫਦਰ ਬੋਲੇ ਨੇ ਕਿਉਂਕਿ ਉਹਨਾਂ ਨੂੰ ਪਿੱਛੇ ਇਕੱਲੇ 'ਚ ਛੱਡ ਗਏ ਨੇ, ਹੁਣ ਉਹ ਕੀ ਕਰਨ, ਕੋਈ ਤਾਂ ਬਿਆਨ ਦੇਣਾ ਨਾ। ਭਾ ਨੇ ਪਿੱਛੋਂ ਵਕਤ ਪਾਇਆ ਲੋਕਾਂ ਨੂੰ। ਭਾ ਕਹਿੰਦਾ ਵੀ ਅੱਲਾਹ ਤਾਲਾ, ਹੁਣ ਇੱਥੇ ਤੁਸੀਂ ਗੌਰ ਕਰਨੀ ਜ਼ਰਾ, ਭਾ ਦੀ ਸਟੇਟਮੈਂਟ ਬੜੀ ਗਹਿਰੀ ਹੁੰਦੀ ਹੈ। ਬਾਜੀ ਇੱਕ ਪਾਸੇ ਆਜ਼ਰਬਾਈਜਾਨ ਦੇ ਵਿੱਚ ਤਿਆਰੀ ਫੜੀ ਫਿਰਦੀ ਹੈ ਵੀ ਮੈਂ ਵਜ਼ੀਰ ਆਜ਼ਮ ਬਣਨਾ ਹੈ। ਸਾਰੀਆਂ ਜੋ ਵੀ ਬਾਜੀ ਦੀ ਉਠਾਨ ਹੈ, ਜੋ ਵੀ ਪ੍ਰੋਜੈਕਸ਼ਨ ਹੈ, ਵਜ਼ੀਰ ਆਜ਼ਮ ਵਾਲੀ ਹੈ। ਬਾਜੀ ਨੇ ਕੱਪੜਾ ਲੱਤਾ, ਸਾਰੀ ਜੁੱਤੀ ਛੁੱਤੀ ਬੈਗ ਸਾਰਾ ਉਸੇ ਤਰ੍ਹਾਂ ਦਾ ਕੰਮ ਰੱਖਿਆ ਵੀ ਮੈਂ ਜਿਹੜਾ ਨਾ ਜਨਾਬ ਹੁਣ ਪ੍ਰਾਈਮ ਮਿਨਿਸਟਰ ਮਟੀਰੀਅਲ ਹੈ। ਬਾਜੀ ਇਹ ਕਰਦੀ ਫਿਰਦੀ ਹੈ। ਦੂਜੇ ਪਾਸੇ ਭਾ ਵੀ ਬੜਾ ਚਲਾਕ ਹੈ, ਜਾਂ ਤਾਂ ਬਾਜੀ ਭਾ ਨੂੰ ਨਾਲ ਲੈ ਕੇ ਜਾਵੇ। ਮੈਂ ਕੱਲ੍ਹ ਵੀ ਕਿਹਾ ਸੀ ਵੀ ਜਿਹੜੇ ਕੰਮ ਭਾ ਨੇ ਬਾਜੀ ਦੇ ਆ ਜਾਣਾ ਉਹ ਕਿਸੇ ਬੰਦੇ ਨੇ ਹੋਰ ਨਹੀਂ ਆਉਣਾ, ਨਾ ਕਿਸੇ ਬੰਦੇ ਨਾ ਕਿਸੇ ਖਾਤੂਨ ਨੇ ਹੋਰ। ਉਹ ਬਾਜੀ ਦਾ ਕੰਮ ਕੋਈ ਨਹੀਂ ਕੱਢ ਸਕਦਾ। ਮਤਲਬ ਕਿ ਤੁਸੀਂ ਦੱਸੋ ਵੀ ਇੱਥੇ ਕਿਸੇ ਨਾਲ ਵੀ ਬਾਜੀ ਮਸ਼ਵਰਾ ਕਰੇਗੀ। ਸਭ ਤੋਂ ਵੱਡਾ ਕੰਮ ਜਿਹੜਾ ਹੁੰਦਾ ਉਹ ਮਸ਼ਵਰਾ ਹੁੰਦਾ ਹੈ। ਸਭ ਤੋਂ ਵੱਡਾ ਕੰਮ ਇਹ ਹੁੰਦਾ ਹੈ ਕਿ ਜਿਹੜਾ ਤੁਹਾਡਾ ਮਤਲਬ ਮੇਰਾ ਤੁਹਾਡਾ ਕਿਸੇ ਦਾ ਵੀ ਸਭ ਤੋਂ ਜ਼ਿਆਦਾ ਕੰਮ ਕੱਢਣ ਦੀ ਲੋੜ ਇਹ ਹੁੰਦੀ ਹੈ ਕਿ ਤੁਸੀਂ ਕਿਸੇ ਬੰਦੇ ਨਾਲ ਮਸ਼ਵਰਾ ਕਰੋ ਤੇ ਉਹ ਖਲੂਸੇ ਨੀਅਤ ਨਾਲ ਤੁਹਾਨੂੰ ਮਸ਼ਵਰਾ ਦੇਵੇ ਤੇ ਤੁਹਾਡਾ ਰਾਜ਼ ਵੀ ਆਪਣੇ ਕੋਲ ਰੱਖੇ। ਹੁਣ ਮੈਨੂੰ ਦੱਸੋ ਵੀ ਇਹ ਰਾਜ਼ ਕੋਲ ਰੱਖਣ ਵਾਲਾ ਕੰਮ ਬਾਜੀ ਦਾ ਕੋਈ ਹੋਰ ਕਰ ਸਕਦਾ, ਕੱਢ ਸਕਦਾ ਹੈ ਕੰਮ ਬਾਜੀ ਦਾ? ਨਾ ਉਹ ਨਾਲ ਜਿਹੜੀਆਂ ਖਵਾਤੀਨ ਗਈਆਂ ਨੇ ਤੇ ਨਾ ਨਾਲ ਜਿਹੜੇ ਮਰਦ ਹਜ਼ਰਾਤ ਗਏ ਨੇ। ਹੋ ਸਕਦਾ ਕੋਈ ਚੁਗਲੀ ਕਰਦੇ ਬਾਜੀ ਦੀ ਗੱਲ ਦੀ। ਹੁਣ ਅਗਰ ਭਾ ਸਫਦਰ ਨਾਲ ਗਿਆ ਹੁੰਦਾ ਤੇ ਇੱਕ ਕੰਨ 'ਚ ਜਿਹੜੀ ਗੱਲ ਪਾਉਂਦੇ ਉਹ ਉੱਥੇ ਹੀ ਰਹਿ ਜਾਣੀ ਸੀ, ਉਹਨਾਂ ਗਾਂਹ ਨਹੀਂ ਸੀ ਕਰਨੀ ਕਿਸੇ ਨਾਲ। ਬਾਜੀ ਮੁਕੰਮਲ ਉਹਨਾਂ 'ਤੇ ਇਤਬਾਰ ਕਰਕੇ ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰ ਸਕਦੇ ਸਨ, ਮਸ਼ਵਰਾ ਲੈ ਸਕਦੇ ਸਨ। ਫਿਰ ਮੰਨਦੇ ਹੋ ਮੇਰੀ ਇਹ ਗੱਲ ਕਿ ਨਹੀਂ, ਕਿ ਜਿਹੜਾ ਜਿਸ ਕੰਮ ਭਾ ਸਫਦਰ ਉੱਥੇ ਆ ਸਕਦੇ ਨੇ ਉਹ ਕੰਮ ਹੋਰ ਕੋਈ ਨਹੀਂ ਆ ਸਕਦਾ। ਹਾਂ, ਨਵਾਜ਼ ਸ਼ਰੀਫ ਸਾਹਿਬ ਆ ਸਕਦੇ ਨੇ ਉਸ ਕੰਮ, ਇਹ ਗੱਲ ਠੀਕ ਹੈ। ਜਾਂ ਫਿਰ ਨਵਾਜ਼ ਸ਼ਰੀਫ ਸਾਹਿਬ ਨੂੰ ਨਾਲ ਲੈ ਜਾਂਦੇ, ਉਹ ਉਸ ਕੰਮ ਆ ਸਕਦੇ ਨੇ। ਉਹਦੀ ਵਜ੍ਹਾ ਵੀ ਉਹ ਵਾਲਦ ਨੇ, ਉਹਨਾਂ ਨੇ ਵੀ ਕਿਸੇ ਦੇ ਕੋਲ ਗੱਲ ਨਹੀਂ ਕਰਨੀ। ਜਿਹੜਾ ਕੰਮ ਉਹਨਾਂ ਮਰੀਮ ਸਾਹਿਬਾ ਦਾ ਕੱਢ ਦੇਣਾ ਉਹ ਵੀ ਨਹੀਂ, ਜਾਂ ਫਿਰ ਪੁੱਤਰ ਨੂੰ ਲੈ ਜਾਂਦੇ। ਇਹ ਹੁਣ ਜਿਹੜੇ ਬਾਹਰ ਦੇ ਨਾਲ ਬੰਦੇ ਲਈ ਫਿਰਦੇ ਨੇ, ਜ਼ਨਾਨੀਆਂ ਦੇ ਬੰਦੇ, ਇਹਨਾਂ ਦਾ ਕੋਈ ਪਤਾ ਨਹੀਂ ਕਿਹੜੇ ਜਰਨਲ ਨੂੰ ਕਿਹੜੀ ਰਿਪੋਰਟ ਕਰ ਰਹੇ ਨੇ। ਬਹਰਹਾਲ ਬਾਜੀ ਨਾਲ ਲੈ ਗਏ ਨੇ, ਉਹਨਾਂ ਨੂੰ ਪਤਾ ਪਿੱਛੋਂ ਭਾ ਨੇ ਜਿਹੜੀ ਸਾਜ਼ਿਸ਼ ਹੁਣ ਕੀਤੀ, ਉਹਨਾਂ ਨੂੰ ਭਾ ਨੂੰ ਵੀ ਪਤਾ ਹੈ ਕਿ ਬਾਜੀ ਵਜ਼ੀਰ ਆਜ਼ਮ ਬਣਨਾ ਫਿਰਦੀ ਹੈ। ਭਾ ਨੇ ਕਿਹਾ ਵੀ ਅੱਲਾਹ ਤਾਲਾ ਸ਼ਹਿਬਾਜ਼ ਸ਼ਰੀਫ ਨੂੰ ਮਜ਼ੀਦ 8 ਸਾਲ ਦੇਗਾ। ਲਓ ਜੀ, ਤੁਹਾਨੂੰ ਪਤਾ ਜਤੀ ਸਤੀ ਹੈ, ਭਾ ਜਿਹੜੀ ਦੁਆ ਕਰਦਾ ਉਹਦੀ ਕਬੂਲੀਅਤ ਰਹਿੰਦੀ ਹੈ। ਭਾ ਕਹਿੰਦਾ ਹੈ ਕਿ ਅਗਲੇ 10 ਸਾਲ ਨਵਾਜ਼ ਲੀਗ ਦੀ ਹਕੂਮਤ ਨਾ ਬਣੀ ਤੇ ਮੁਲਕ ਅੱਗੇ ਨਹੀਂ ਜਾਏਗਾ। ਭਾ ਨੇ ਕਿਹਾ ਵੀ ਅਗਲੇ 10 ਸਾਲ ਨਵਾਜ਼ ਸ਼ਰੀਫ ਦੀ ਹਕੂਮਤ ਨਾ ਅੱਗੇ ਗਈ, ਨਾ ਮਿਲੀ ਤੇ ਮੁਲਕ ਅੱਗੇ ਨਹੀਂ ਜਾਏਗਾ। ਅਗਲੇ 8 ਸਾਲ ਵੀ ਸ਼ਹਿਬਾਜ਼ ਸ਼ਰੀਫ ਹੀ ਰਹੇਗਾ, ਉਹਨਾਂ ਨੇ ਕਿਹਾ। ਮੈਂ ਕਿਹਾ ਇੱਕ ਵਾਰੀ ਭਾ ਤਬਾਹੀ ਨਹੀਂ ਕਰ ਗਿਆ? ਮਤਲਬ ਇੱਕ ਇਲੈਕਸ਼ਨ ਹੋਰ, 5 ਸਾਲ ਉਹ ਤੇ 3 ਸਾਲ ਆ ਭਾ ਦੇ ਖਿਆਲ ਨਾਲ, 5 ਤੇ 3 8। ਭਾ ਇਹ ਕਹਿਣਾ ਚਾਹ ਰਿਹਾ ਵੀ ਅਜੇ ਬਾਜੀ ਨੇ ਵਜ਼ੀਰ ਆਜ਼ਮ ਨਹੀਂ ਬਣਨਾ, ਸ਼ਹਿਬਾਜ਼ ਸ਼ਰੀਫ ਦੀ ਹਕੂਮਤ ਰਹਿਣੀ। ਉਹ ਕਹਿੰਦੇ ਨੇ ਅਗਲੇ 8 ਸਾਲ। ਗੱਲਾਂ ਬਰੀਕ ਕਰਦਾ ਭਾ। ਅੱਛਾ ਜੀ, ਖੈਰ ਉੱਥੇ ਆਜ਼ਰਬਾਈਜਾਨ ਦੇ ਵਿੱਚ ਤੇ ਬਾਜੀ ਨੇ ਚੁੱਕ ਕੇ ਰੱਖਿਆ ਹੋਇਆ ਕੰਮ ਨੂੰ, ਨਾਲ ਲੈ ਕੇ ਫਿਰ ਰਹੀ ਆਪਣੀਆਂ ਸਾਰੀਆਂ ਜਿਹੜੀਆਂ ਵਿਚਾਰੀਆਂ ਆਹੋ ਨਹੀਂ ਆਹੋ ਵਾਲੀਆਂ ਨੇ, ਉਹਨਾਂ ਦੀ ਜਿਹੜੀ ਸੂਰਤ ਹਾਲ ਹੈ ਉਹ ਤੁਹਾਨੂੰ ਪਤਾ ਹੀ ਹੈ ਜੋ ਕੁਝ ਹੈਗਾ। ਅੱਛਾ ਜੀ, ਅੱਗੇ ਚੱਲਨੇ। ਪੈਰਾ ਫੋਰਸ ਵਾਲੇ ਨੇ ਜਿਹੜੇ ਉਹ ਤਾਜਰਾਂ ਦੇ ਕੋਲੋਂ ਕੋਈ ਕਿਸੇ ਜਗ੍ਹਾ ਦੇ ਉੱਤੇ, ਅਸੀਂ ਤੁਹਾਨੂੰ ਵੀਡੀਓ ਨਹੀਂ ਵਿਖਾ ਸਕਦੇ ਕਿਉਂਕਿ YouTube ਉਹਦੇ ਉੱਤੇ ਪਾਬੰਦੀ ਲਾਉਂਦੀ ਹੈ, ਤਸਵੀਰ ਦਿਖਾ ਦਿੰਦੇ ਉਸ ਸਾਰੇ ਮਾਮਲੇ ਦੀ। ਇੱਕ ਉੱਥੇ ਕਿਤੇ ਜਾ ਕੇ ਮੇਰਾ ਰਿਸ਼ਵਤ ਵਗੈਰਾ ਮੰਗੀ ਹੈ ਲਾਹੌਰ ਦੇ ਵਿੱਚ, ਤੇ ਉਹ ਪੈਰਾ ਫੋਰਸ ਵਾਲਿਆਂ ਨੂੰ ਉਹਨਾਂ ਸਮਝਾਇਆ ਵੀ ਇਹ ਕੰਮ ਨਾ ਕਰੋ, ਤੇ ਦੁਕਾਨਦਾਰ ਨੂੰ ਪੈਰਾ ਫੋਰਸ ਵਾਲਿਆਂ ਨੇ ਚਪੇੜ ਮਾਰ ਦਿੱਤੀ। ਬਸ ਫਿਰ ਪੈਰਾ ਫੋਰਸ ਵਾਲਿਆਂ ਦੀ ਉਹਨਾਂ ਨੇ ਟਿਊਨਿੰਗ ਕੀਤੀ, ਪੂਰੀ ਮਾਰਕੀਟ ਨੇ ਰਲ ਕੇ, ਤਾਜਰਾਂ ਨੇ ਉਹ ਕੁਟਾਪਾ ਚਾੜਿਆ ਪੈਰਾ ਫੋਰਸ ਵਾਲਿਆਂ ਨੂੰ ਕਿ ਜਿਹੜਾ ਮਤਲਬ ਰਹੇ ਰੱਬ ਦਾ ਨਾਂ।
ਹੁਣ ਮੇਰਾ ਖਿਆਲ ਹੈ ਕਿ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਪੈਰਾ ਫੋਰਸ ਨੂੰ ਵੀ ਸਮਝ ਲੱਗੇਗੀ ਵੀ ਕੋਈ ਅਸੀਂ ਆਪਣੀ ਹੱਦ ਮੁਕਰਰ ਕਰਨੀ ਹੈ, ਉੱਥੇ ਜਾ ਕੇ ਰੁਕਣਾ ਹੈ। ਇਹ ਲੋਕਾਂ ਨਾਲ ਜਿਹੜੀ ਬਦਮਾਸ਼ੀ ਸ਼ੁਰੂ ਕੀਤੀ ਹੈ ਇਹ ਖ਼ਤਮ ਕਰਨੀ ਪੈਣੀ ਹੈ। ਇਸ ਦੇ ਨਾਲ ਨਾਲ ਇੱਕ ਹੋਰ ਇਸੇ ਤਰ੍ਹਾਂ ਦਾ ਵਾਕਿਆ ਹੈ, ਔਰ ਉਹ ਵਾਕਿਆ ਇਹ ਹੈ ਕਿ ਹੁਣ ਜਿਹੜੇ ਪੈਰਾ ਫੋਰਸ ਵਾਲੇ ਨੇ ਉਹ ਇੱਕ ਤਾਜਰ ਦੱਸ ਰਿਹਾ ਹੈ ਕਿ ਜਨਾਬ ਕਾਲਰ ਤੋਂ ਇੰਜ ਫੜਦੇ ਨੇ ਆ ਕੇ ਬੰਦੇ ਨੂੰ ਜਿਵੇਂ 300-400 ਰੁਪਈਏ ਵਾਲਾ ਚੋਰ ਹੋਵੇ, ਵੱਡਾ ਦੁਕਾਨਦਾਰ ਨਾ ਹੋਵੇ। ਇਹ ਕੀ ਕਿਹਾ ਤਾਜਰ ਸਾਹਿਬ ਨੇ, ਸੁਣ ਲਓ। पीरा वाले को कॉलर से पकड़ते हैं, जैसे 300-400-500 के चोर को नहीं पकड़ते। ये ताजर की वैल्यू खत्म हो गई, दुकानदार की वैल्यू खत्म हो गई। वो उसकी 50 लाख की दुकान है, वो चाहे टके टोकरी होते हैं, ऐसे बंदे को उठा के डाले में बिठा लेते हैं। आप देख ਸੁਣ ਲਿਆ ਜੀ। ਹੁਣ ਮੈਨੂੰ ਆਪ ਤੁਸੀਂ ਦੱਸੋ, ਇਸ ਤਾਜਰ ਸਾਹਿਬ ਦੀ ਪਹਿਲਾਂ ਤਾਂ ਸੋਚੋ ਵੀ ਇਹ ਸਮਝਦੇ ਨੇ ਵੀ ਜਿਹੜਾ 300-400 ਵਾਲਾ ਬੰਦਾ ਹੈ, ਚੋਰ ਤੇ ਚਲੋ ਮਾੜਾ ਹੀ ਹੁੰਦਾ ਕੋਈ ਵੀ ਹੋਵੇ, ਲੇਕਿਨ ਇਹਨਾਂ ਦੇ ਹਿਸਾਬ ਨਾਲ ਵੀ ਜਿਹੜਾ ਤਾਜਰ ਪੈਸਿਆਂ ਵਾਲਾ ਉਹ ਬਾਇਸ ਇੱਜ਼ਤ ਹੈ, ਤੇ ਜਿਹੜਾ ਮਾੜਾ ਬੰਦਾ ਇਹਨਾਂ ਦੇ ਹਿਸਾਬ ਨਾਲ ਉਹ ਬਾਇਸ ਇੱਜ਼ਤ ਨਹੀਂ, ਜਿਹੜਾ 300-400 ਦਾ ਜਿੱਤੇ ਇਲਜ਼ਾਮ ਲੱਗੇ। ਗੱਲ ਤਾਂ ਵੈਸੇ ਠੀਕ ਹੀ ਕਰਦੇ ਨੇ। ਇਸ ਮੁਲਕ 'ਚ ਜਿਹਦੇ 'ਤੇ ਵੱਡੀ ਚੋਰੀ ਦਾ ਇਲਜ਼ਾਮ ਲੱਗਦਾ ਉਹਨੂੰ ਵਜ਼ੀਰ ਆਜ਼ਮ ਬਣਾ ਦਿੰਦੇ ਨੇ। ਉਹਨਾਂ ਨੇ ਵੀ ਨਾਲ ਲਫ਼ਜ਼ ਇਸਤੇਮਾਲ ਕੀਤਾ ਵੀ ਇੰਜ ਜਿਵੇਂ 300-400 ਦੀ ਚੋਰੀ ਦਾ ਇਲਜ਼ਾਮ ਹੋਵੇ। ਵਾਕਈ ਜਿੱਤੇ ਮਾੜੇ 'ਤੇ ਚੋਰੀ ਦਾ ਇਲਜ਼ਾਮ ਲੱਗੇ ਨਾ, ਸਾਈਕਲ ਚੋਰੀ ਦਾ ਵੀ, ਉਹਨੂੰ ਇਹੋ ਜਿਹਾ ਠੋਕਦੇ ਨੇ, ਉਹਨੂੰ ਇਹੋ ਜਿਹੀ ਸਜ਼ਾ ਦਿੰਦੇ ਨੇ ਵੀ ਉਹਦਾ ਧੂੰਆਂ ਕੱਢ ਕੇ ਰੱਖ ਦਿੰਦੇ ਨੇ ਇੱਕ ਵਾਰੀ। ਖੈਰ ਅੱਗੇ ਚੱਲਨੇ। ਗੰਦਮ ਦੀ ਪੈਦਾਵਾਰ 'ਚ 12% ਕਮੀ, ਤਖਮੀਨਾ ਆਇਆ ਕਿ 12% ਕਮੀ ਹੋਏਗੀ। ਜ਼ਰੂਰਤ ਤੋਂ 45 ਲੱਖ ਟਨ ਗੰਦਮ ਘੱਟ ਹੋਏਗੀ ਅਤੇ ਹੁਣ ਬੈਰੂਨੇ ਮੁਲਕ ਤੋਂ ਗੰਦਮ ਮੰਗਵਾਉਣੀ ਹੈ ਅਤੇ ਡਾਲਰ, ਮਹਿੰਗੇ ਡਾਲਰ ਜਿਹੜੇ ਨੇ ਉਹ ਬੈਰੂਨੇ ਮੁਲਕ ਦੇਣੇ ਨੇ। ਇੱਥੋਂ ਹਿਸਾਬ ਲਾ ਲਓ ਵੀ ਆਪਣੇ ਕਿਸਾਨ ਦਾ ਭਲਾ ਨਹੀਂ ਕਰਨਾ, ਆਪਣੇ ਕਿਸਾਨ ਨੂੰ ਮਾਫੀਆ ਆਖਣਾ, ਉਹਨੂੰ ਮਾਰਨਾ ਕੁੱਟਣਾ, ਉਹਦੇ ਕੋਲੋਂ ਗੰਦਮ ਪੂਰੇ ਰੇਟ 'ਤੇ ਨਹੀਂ ਲੈਣੀ, ਉਹਨੂੰ ਉਜਾੜ ਦੇਣਾ। ਲੇਕਿਨ ਉਹੀ ਡਾਲਰ ਬਾਹਰ ਦੇ ਕੇ ਆਪਣੇ ਕਿਸਾਨ ਨੂੰ ਡਾਲਰ ਨਹੀਂ ਰੁਪਈਆਂ 'ਚ ਵੀ ਦੇ ਦਿੰਦੇ ਤੇ ਉਹਨੇ ਬੱਲੇ ਬੱਲੇ ਕਰਾ ਦੇਣੀ ਸੀ ਤੁਹਾਡੀ। ਹੁਣ ਕਣਕ ਨਹੀਂ ਹੋਈ ਕਿਉਂਕਿ ਕਿਸਾਨ ਦੇ ਉੱਤੇ ਜ਼ੁਲਮ ਕਰ ਰਹੇ ਨੇ, ਅਤੇ ਹੁਣ ਉਹੀ ਬਾਹਰੋਂ ਡਾਲਰ ਦੇ ਕੇ ਉਹ ਕਣਕ ਜਿਹੜੀ ਹੈ ਮੰਗਵਾਉਣੀ ਪੈਣੀ ਹੈ। ਇਹਨਾਂ ਸਾਰਿਆਂ ਨੂੰ 21 ਤੋਪਾਂ ਦੀ ਸਲਾਮੀ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।